Viewers, welcome back in our program. जी डॉक्टर साहब अगले इशू बारे ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? मैं एक अनाउंसमेंट करनी चाहता जिवें मैं पहले सैगमेंट भी कहा भी खालिस्तान डैकलरेशन डे दे समागम जिहड़े ने कल 1 ਤੋਂ 3 गुरुद्वारा साहब ग्लैनरॉक, शाम ਨੂੰ 7 ਤੋਂ 8:30 तक गुरुद्वारा साहब रिचमंड हिल और फ्लशिंग 10 ਵਜੇ ਤੋਂ ਲੈ ਕੇ ਆਲਮੋਸਟ 2 ਵਜੇ ਤੱਕ ਹੋਣਗੇ ਜੀ। ਇੱਕ ਜਿਹੜੀ 22 ਅਪ੍ਰੈਲ ਦੀ ਨਿਊਯਾਰਕ ਸਿੱਖ ਡੇ ਪੈਰੇਡ ਜਿਹੜੀ ਆਪਣੇ ਆਪ ਦੇ ਵਿੱਚ ਹੀ बड़ी चढ़ती कला दे नाल जिहड़ा खालिस्तान दा मैसेज बिगनिंग तो एंड तक सी उसनूं असीं लाइव भी जिहड़ा है वो प्रसारित कीता सी पर साडी टैक्नीकल टीम ने बड़ी मेहनत नाल वो सारिਆਂ ਨੂੰ एडिट करके ਉਹਦੇ 'ਚ कुछ साउंड बाइट्स ਜਿਹੜੀਆਂ डिफरेंट सन क्योंकि 2 डिफरेंट कैमरामैन ਉਹਨੂੰ ਜਿਹੜਾ ਇੱਕ ਲਾਈਵ ਦੇ ਰਹੇ ਸੀ, ਇੱਕ ਰਿਕਾर्ड ਕਰ ਰਹੇ ਸੀ। ਸੋ ਉਹ ਜਿਉਂ ਹੀ ਸਾਡਾ ਇਹ ਪ੍ਰੋਗਰਾਮ 9 ਵਜੇ ਖਤਮ ਹੋਏਗਾ 9 ਤੋਂ 12 ਤੱਕ ਉਸ ਪ੍ਰੋਗਰਾਮ ਦਾ ਜਿਹੜਾ ਲਾਈਵ ਜਿਹੜਾ ਦਿਖਾਇਆ ਜਾਏਗਾ। ਹਾਂਜੀ ਤੁਸੀਂ ਦੇਖੋਗੇ ਔਰ ਫੇਸਬੁੱਕ ਤੇ ਉੱਤੇ ਵੀ ਤੁਸੀਂ ਜਿਨ੍ਹਾਂ ਨੇ ਪਹਿਲੀ ਵਾਰ ਲਾਈਵ ਨਹੀਂ ਦੇਖਿਆ ਔਰ ਜਾਂ ਜਿਨ੍ਹਾਂ ਨੇ ਦੇਖਿਆ ਵੀ ਫੇਸਬੁੱਕ ਤੇ ਨਹੀਂ ਚੱਲੇਗਾ ਅੱਜ ਕੋਈ ਪ੍ਰੋਬਲਮ ਹੈ ਟੈਕਨੀਕਲ ਫੇਸਬੁੱਕ ਤੇ ਨਹੀਂ ਚੱਲੇਗਾ ਟੀਵੀ ਤੇ ਚੱਲੇਗਾ ਟੀਵੀ 84 ਤੇ। ਅੱਛਾ ਜੀ ਤੇ ਕੱਲ ਦਾ ਵੀ ਅਨਾਉਂਸ ਕਰ ਦੋ ਕਿ ਕੱਲ 8 ਤੋਂ ਲੈ ਕੇ 11 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ ਜਿਹੜਾ ਸਿੱਖ ਡੇ ਪਰੇਡ ਵਾਲਾ। ਠੀਕ है जी और ये दोबारा रिपीट ਜਿਹੜਾ 8 ਤੋਂ 11 ਹੋਏਗਾ ਜੀ। ਔਰ ਇੱਕ ਪਾਸੇ ਅਸੀਂ ਖਾਲਿਸਤਾਨ ਡੈਕਲੇਰੇਸ਼ਨ ਦੇ ਨਾਲ ਖਾਲਸਾ ਰਾਜ ਦੀ ਗੱਲ ਕੀਤੀ ਹੈ ਜੀ ਪਰ ਦੂਸਰੇ ਪਾਸੇ ਜਿੱਥੇ ਅੱਜ ਹਿੰਦੂ ਤਵੀਆਂ ਦੇ ਹੱਥ 'ਚ ਪਾਵਰ ਹੈ ਔਰ ਉਹ ਇਸ ਨੂੰ ਰਾਮ ਰਾਜ ਜਿਹੜਾ ਇਹਨਾਂ ਦਾ ਇਕਰਾਰਨਾਮਾ ਸੀ ਕਿ ਵੀ ਅਸੀਂ ਰਾਮ ਰਾਜ ਦੇਵਾਂਗੇ ਉਸ ਵੱਲ ਜੇ ਅਸੀਂ ਦੇਖਦੇ ਹਾਂ ਤੇ 2-3 ਖਬਰਾਂ ਜਿਹੜੀਆਂ ਅੱਜ ਦੇ ਹੀ ਅਖਬਾਰਾਂ 'ਚ ਅਪੀਅਰ ਹੋਈਆਂ ਉਹ ਇਹ ਦੱਸ ਰਹੀਆਂ ਨੇ ਵੀ ਕਿਸ ਕਿਸਮ ਦਾ ਇਹਨਾਂ ਦਾ ਇਹ ਰਾਮ ਰਾਜ ਹੈ ਜੀ। ਪਹਿਲਾਂ ਅਸੀਂ ਦੇਖਦੇ ਹਾਂ ਕਿ ਸ਼੍ਰੀ ਸ਼੍ਰੀ ਰਵੀ ਸ਼ੰਕਰ ਇੱਕ ਠੱਗ ਕਿਸਮ ਦਾ ਬੰਦਾ ਜਿਸ ਨੇ ਆਰਟ ਆਫ ਲਿਵਿੰਗ ਨਾਂ ਦਾ ਆਪਣਾ ਬਣਾਇਆ ਹੋਇਆ ਇੱਕ ਟਕਵੰਚ ਜਿਹਾ ਔਰ ਸਾਰੀਆਂ ਜਿਵੇਂ ਆਰਐਸਐਸ ਨੇ ਉਹਨੂੰ ਰਾਮਦੇਵ ਨੂੰ ਆਪਣਾ ਐਂਬੈਸਡਰ ਬਣਾਇਆ, ਅੰਨਾ ਹਜ਼ਾਰੇ ਨੂੰ ਵੀ ਵਰਤਿਆ, ਇਵੇਂ ਇਹ ਵੀ ਆਰਐਸਐਸ ਦਾ ਟੁੱਚਾ ਹੈ ਔਰ ਮਾੜੀ ਮੋਟੀ ਜਿਹੜੀ ਹੈ ਅੰਗਰੇਜ਼ੀ ਇੱਧਰ ਉੱਧਰ ਕਰਕੇ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਵੀ ਫਾਇਆ ਹੋਇਆ ਔਰ ਪਿਛਲੇ ਦਿਨਾਂ 'ਚ ਇਹਨੇ ਜਮਨਾ ਕੰਢੇ ਜਿਹੜਾ ਇੱਕ ਆਪਣਾ ਇੱਕ ਸਮਾਗਮ ਕਰਨ ਦੇ ਨਾਂ ਥੱਲੇ ਜਿਵੇਂ ਤਬਾਹੀ ਮਚਾਈ ਉੱਥੋਂ ਦੇ এনवायरमेंट ਦੀ ਔਰ ਜਿਵੇਂ ਇਹਨੇ ਝੂਠ ਬੋਲ ਕੇ ਔਰ ਹੁਣ ਵੀ ਉਹਨੂੰ ਜਸਟੀਫਾਈ ਕਰ ਲੈ ਪਰ ਮੈਂ ਇਸ ਕਿਸਮ ਦੇ ਫਰਾਡੀਏ ਦੀ ਸ਼ਾਇਦ ਖਬਰ ਵੱਲ ਦੇਖਦਾ ਵੀ ਨਾ ਪਰ ਜਿਸ ਗੱਲ ਨੇ ਮੈਨੂੰ ਇਹ ਖਬਰ ਪਿਕ ਕਰਨ ਤੇ ਮਜਬੂਰ ਕੀਤਾ ਇਹ ਖਬਰ ਦਾ ਹੈਡਿੰਗ ਸੀ ਲੈਕ ਆਫ ਸਪਿਰਿਚੁਅਲਿਟੀ ਵਨ ਰੀਜ਼ਨ ਫॉर ਫਾਰਮਰ ਸੁਸਾਈਡਸ ਸ਼੍ਰੀ ਸ਼੍ਰੀ ਰਵੀ ਸ਼ੰਕਰ। ਹੁਣ ਜ਼ਾਹਰ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਕਿਸਾਨਾਂ ਦੇ ਸੁਸਾਈਡ ਹਰ ਹਫਤੇ ਹੋ ਰਹੇ ਨੇ ਔਰ ਇਕੱਲੇ ਪੰਜਾਬ 'ਚ ਨਹੀਂ ਬਹੁਤ ਵੱਡੀ ਗਿਣਤੀ 'ਚ ਮਹਾਰਾਸ਼ਟਰ ਦਾ ਜਿਹੜਾ ਵਿਦਰਭਾ ਖਿੱਤਾ ਹੈ ਵਿਦਰਭਾ ਰੀਜਨ ਹੈ ਕੇਰਲਾ ਦੇ ਵਿੱਚ ਜਿੱਥੇ ਨੇ ਔਰ ਗੁਜਰਾਤ ਦੇ ਵਿੱਚ ਕਰਨਾਟਕਾ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਜੀ ਔਰ ਬਜਾਏ ਇਸ ਦੇ ਹੁਣ ਇਹਨਾਂ ਦੇ ਰਾਮ ਰਾਜ ਦਾ ਹਾਲ ਦੇਖੋ ਕਿ ਬਜਾਏ ਇਸ ਦੇ ਕਿ ਇਹ ਸਰਕਾਰ ਜਿਹੜੀ ਇਹ ਕਹਿ ਕੇ ਇਹਨਾਂ ਦਾ ਚੋਣ ਮੈਨੀਫੈਸਟੋ ਸੀ ਮੋਦੀ ਦਾ ਕਿ ਜਿੰਨੀ ਕਾਸਟ ਕਿਸਾਨ ਦੀ ਫਸਲ ਪ੍ਰੋਡਿਊਸ ਕਰਨ ਤੇ ਹੁੰਦੀ ਹੈ ਉਸ ਤੋਂ ਦੁੱਗਣਾ ਜਿਹੜਾ ਅਸੀਂ ਉਹਨਾਂ ਨੂੰ ਪ੍ਰਾਈਸ ਦੇਵਾਂਗੇ ਪਰ ਹਾਲਤ ਇਹ ਹੈ ਕਿ ਵੀ ਕਣਕ ਵੀ ਰੁਲਦੀ ਹੈ ਸਬਜ਼ੀਆਂ ਵੀ ਰੁਲਦੀਆਂ ਨੇ ਔਰ ਦੂਜੇ ਪਾਸੇ ਜਿਹੜੇ ਨੇ ਉਹ ਉਹਨਾਂ ਨੇ ਦੇਣਾ ਤਾਂ ਕੀ ਹੈ ਇਹ ਹੁਣ ਉਹਦਾ ਕੋਈ ਪ੍ਰਬੰਧ ਕਰਨ ਦੀ ਥਾਂ ਇਹ ਕਹਿਣਾ ਜੋ ਇਹਨੇ ਰਵੀ ਸ਼ੰਕਰ ਨੇ ਕਿਹਾ ਕਿ ਜੀ ਇਹ ਕਿਸਾਨਾਂ ਦਾ ਜੇ ਇਹ ਪ੍ਰਾਣਾਯਾਮ ਤੇ ਯੋਗਾ ਕਰਨ ਤੇ ਇਹ ਫਿਰ ਇਹ ਆਤਮਘਾਤ ਨਹੀਂ ਹੋਏਗਾ ਵੀ ਇਹਦਾ ਕਾਰਨ ਸਪਿਰਿਚੁਅਲ ਹੈ। ਹੁਣ ਇਹ ਹੈ ਜਦੋਂ ਤੁਸੀਂ ਇਹਨਾਂ ਦੇ ਕਨਵੋਲੂਟਡ ਮਾਈਂਡ ਇਹਨਾਂ ਦੇ ਅਖੌਤੀ ਰਾਮ ਰਾਜ ਦੇ ਕਨਸੈਪਟ ਇਹ ਸਾਰੇ ਨੂੰ ਦੇਖਦੇ ਹੋ ਤੇ ਫਿਰ ਜ਼ਾਹਰ ਹੈ ਹੁਣ ਮੈਂ ਇਸ ਖਬਰ ਨੂੰ ਪੜ੍ਹ ਦਿੰਨੇ ਤਾਂ ਕਿ ਪਤਾ ਹੋਏ ਕਿ ਭਾਈ ਅਸੀਂ ਕੋਈ ਕੋਲੋਂ ਨਹੀਂ ਬਣਾਈ ਹੈ। The Art of Living founder Sri Sri Ravi Shankar on Friday said, lack of spirituality is one of the reasons that leads to farmer suicide. ਕਿ ਜਿਹੜੇ ਕਿਸਾਨ ਆਤਮਘਾਤ ਕਰਦੇ ਨੇ ਰੂਹਾਨੀਅਤ ਦੀ ਕਮੀ ਹੁਣ ਕਰਕੇ ਕਰਦੇ ਨੇ। He was speaking to reporters at a program here, Mumbai Dateline है। To a question about farmer suicides in Maharashtra and elsewhere, the spiritual leader said, we have done Pad Yatra in 512 villages of Vidarbha and on that basis we can say
that poverty alone is not the reason behind the former suicide, they lack spirituality. ਸੋ ਉਹ ਕਹਿੰਦਾ ਜੀ ਮੈਂ ਇੰਨੇ 530 ਕਿਹੜੇ ਪਿੰਡਾਂ ਦੀ ਯਾਤਰਾ ਇਹ ਜਹਾਜ਼ਾਂ 'ਚੋਂ ਉਤਰਦੇ ਨਹੀਂ ਔਰ ਆਸ਼ੀ ਦੇ ਸਾਧਨ ਉਹਨਾਂ ਨੇ ਇਕੱਠੇ ਕੀਤੇ ਹੋਏ ਨੇ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਅਸੀਂ ਪਦ ਯਾਤਰਾ ਕੀਤੀ ਹੈ ਅਸੀਂ ਦੇਖਦੇ ਹਾਂ ਵੀ ਇਹ ਪੈਸੇ ਦੀ ਕਮੀ ਨਹੀਂ ਹੈ, ਇਹ ਨਹੀਂ ਹੈ ਵੀ ਕਿਸਾਨ ਆਰਥਿਕ ਮੰਦ ਹਾਲੀ 'ਚ ਨੇ ਔਰ ਇਸ ਲਈ ਉਹ ਆਤਮਘਾਤ ਕਰਦੇ ਨੇ, ਉਹ ਤਾਂ ਉਹਨਾਂ 'ਚ ਰੂਹਾਨੀਅਤ ਨਹੀਂ ਹੈ। ਹੁਣ ਇਹ ਤੁਸੀਂ ਇਹ ਰਾਮ ਰਾਜ ਹੈ ਔਰ ਜਿਸ ਮੁਲਕ ਦੇ ਵਿੱਚ 70% ਲੋਕ ਪਿੰਡਾਂ ਦੇ ਵਿੱਚ ਖੇਤੀਬਾੜੀ ਤੇ ਨਿਰਭਰ ਹੋਣ, ਉਹ ਮਰ ਰਹੇ ਹੋਣ ਭੁੱਖ ਦੇ ਨਾਲ ਔਰ ਇਹ ਕਹਿ ਰਿਹਾ ਹੋਇਆ ਕਿ ਨਹੀਂ ਨਹੀਂ ਇਹ ਤੁਸੀਂ ਪ੍ਰਾਣਾਯਾਮ ਔਰ ਯੋਗਾ ਕਰੋ। ਫਿਰ ਅੱਗੋਂ ਕਹਿੰਦਾ yoga and pranayama were essential to remove suicidal tendencies among the farmers, ਕਿ ਜਿਹੜੇ ਮਰ ਰਹੇ ਨੇ ਉਹਨਾਂ ਨੂੰ ਤੁਸੀਂ ਯੋਗਾ ਕਰਾਓ, ਉਹ ਯੋਗਾ ਕਰਨ, ਉਹ ਪ੍ਰਾਣਾਯਾਮ ਕਰਨ ਤੇ ਉਹ ਭੁੱਖੇ ਮਰਨ ਢਿੱਡ 'ਚ। ਫਿਰ ਜੇ ਮਰ ਵੀ ਜਾਣ ਫਿਰ ਕਹਿਣਗੇ ਜੀ ਇਹ ਤਾਂ ਹਮਾਰੀ ਹੋਣੀ ਥੀ, ਇਹ ਤਾਂ ਹਮਾਰੀ ਭਾਵੀ ਥੀ, ਜੋ ਇਹਨਾਂ ਦੇ ਕਹਿੰਦੇ ਨੇ ਇਹ ਤਾਂ ਸਾਡੇ ਲਿਖਿਆ ਹੋਇਆ, ਵਿਧ ਨੇ ਲਿਖਾ ਹੋਇਆ, ਇਹ ਵਿਧ ਨੇ ਹੀ ਸਾਡੀ ਕਿਸਮਤ 'ਚ ਇਹ ਕੁਝ ਲਿਖਿਆ। ਇਹ ਇੱਕ ਰਾਮ ਰਾਜ ਦਾ ਇੱਕ ਇਹ ਸਿੰਪਟਮ ਹੈ। ਔਰ ਅੱਜ ਦਾ ਵੈਸੇ ਜਿਹੜੀ ਦੂਸਰਾ ਮੈਂ ਪੜ੍ਹਨ ਲੱਗਿਆ ਇਹ ਟ੍ਰਿਬਿਊਨ ਦਾ ਐਡੀਟੋਰੀਅਲ ਵੀ ਇਸ ਦੇ ਉੱਤੇ ਹੈ, ਮੋਦੀਜ਼ ਹਵਾਈ ਬਾतें ਜੀ। ਹੁਣ ਮੋਦੀ ਸ਼ਿਮਲੇ ਆਇਆ, ਰਿਜ ਦੇ ਉੱਤੇ ਹੱਥ ਲਾ ਰਿਹਾ ਹੈ ਔਰ ਦੂਜਾ ਕਰ ਰਿਹਾ ਹੈ ਔਰ ਉੱਥੇ ਉਹ ਕੀ ਕਹਿੰਦਾ ਹੈ, ਡ੍ਰੀਮਸ ਫਾਰ ਪ੍ਰਿਵਿਲੇਜ ਸੋਲਡ ਟੂ ਦਾ ਮਾਸਿਸ, ਕਿ ਹੁਣ ਜਿਹੜੇ ਜਿਨ੍ਹਾਂ ਦੇ ਕੋਲ ਸਾਧਨ ਨੇ ਉਹਨਾਂ ਨੂੰ ਉਹਨਾਂ ਦੇ ਲਈ ਕੰਮ ਕਰ ਰਹੇ ਨੇ ਪਰ ਉਸ ਨੂੰ ਵੇਚ ਰਹੇ ਨੇ ਆਮ ਲੋਕਾਂ ਨੂੰ। ਹੁਣ ਮੋਦੀ ਦੇ ਮੂੰਹ ਹੀ ਸੁਣ ਲਓ ਕੀ ਕਹਿੰਦਾ, ਨਰਿੰਦਰ ਮੋਦੀ ਹੈਜ਼ ਸੈਡ ਇਟ ਇਜ਼ ਹਿਜ਼ ਡ੍ਰੀਮ ਟੂ ਸੀ ਏ ਪਰਸਨ ਵੀਅਰਿੰਗ ਹਵਾਈ ਚੱਪਲਸ ਟਰੈਵਲ ਇਨ ਏ ਹਵਾਈ ਜਹਾਜ਼। ਉਹ ਕਹਿੰਦਾ ਜੀ ਮੇਰਾ ਇਹ ਡ੍ਰੀਮ ਹੈ ਕਿ ਜਿਹਦੇ ਹਵਾਈ ਚੱਪਲ ਪਾਈ ਹੋਏ ਉਹ ਹਵਾਈ ਜਹਾਜ਼ ਦੀ ਸੈਰ ਕਰੇ। ਹੁਣ ਜਿਹਦੇ ਕੋਲ ਜਿਹਦਾ ਢਿੱਡ ਖਾਲੀ ਹੈ, ਪੈਰ 'ਚ ਪਾਉਣ ਨੂੰ ਜੁੱਤੀ ਨਹੀਂ, ਉਹ ਤੁਹਾਡੀ 10,000 ਰੁਪਏ ਦੀ ਟਿਕਟ ਖਰੀਦ ਕੇ ਸ਼ਿਮਲੇ ਤੋਂ ਦਿੱਲੀ ਜਾਏਗਾ। ਦਿੱਲੀ ਉਹਦਾ ਕੌਣ ਹੈ ਤੇ ਸ਼ਿਮਲੇ 'ਚ ਉਹਨੇ ਹਵਾਈ ਜਹਾਜ਼ ਤੱਕ ਉਹਨੂੰ ਪਹੁੰਚਣ ਕਿਹਨੇ ਦੇਣਾ ਹੈ ਤੇ ਟਿਕਟ ਲਈ ਉਹਨੇ ਪੈਸੇ ਕਿੱਥੋਂ ਲੈਣੇ ਨੇ? ਤੇ ਜੇ ਉਹਦੇ ਕੋਲ ਟਿਕਟ ਲਈ ਪੈਸੇ ਆ ਗਏ ਫਿਰ ਉਹ ਹਵਾਈ ਚੱਪਲ ਕਿਉਂ ਪਾਏਗਾ ਜੀ? ਪਰ ਇਹ ਹੈ ਜਿਵੇਂ ਇਹਨੇ ਟ੍ਰਿਬਿਊਨ ਨੇ ਕਿਹਾ ਕਿ ਡ੍ਰੀਮਸ ਫਾਰ ਦਾ ਪ੍ਰਿਵਿਲੇਜ ਸੋਲਡ ਟੂ ਮਾਸਿਸ। ਹੁਣ ਜਿਹੜਾ ਅਮੀਰ ਵਪਾਰੀ ਹੈ ਉਹਨੂੰ ਟ੍ਰੇਨ ਤੇ ਜਾਂਦਿਆਂ ਤਕਲੀਫ ਹੁੰਦੀ ਸੀ, ਬੱਸ ਹੈ ਉਹ ਹੁਣ ਸ਼ਿਮਲਾ ਟੂ ਦਿੱਲੀ ਫਲਾਈਟ ਸ਼ੁਰੂ ਕਰਤੀ ਵਪਾਰੀਆਂ ਲਈ, ਜਿਹੜੀ ਹੁਣ ਕਿੰਨੇ 100 ਅਰਬ ਰੁਪਏ ਦੀ ਬੁਲਟ ਟ੍ਰੇਨ ਜਿਹੜੀ ਜਾਪਾਨ ਨੂੰ ਕਿਹਾ ਬਣਾ ਕੇ ਦਿਓ। ਆਮ ਲੋਕਾਂ ਨੂੰ ਤਾਂ ਪੈਸੇਂਜਰ 'ਚ ਥਾਂ ਨਹੀਂ ਮਿਲਦੀ, ਉਹ ਆਪਣੀ ਤੁਸੀਂ ਟਿਕਟ ਰਿਜ਼ਰਵ ਕਰਾਈ ਹੁੰਦੀ ਹੈ, ਤੁਸੀਂ ਆਉਂਦੇ ਉੱਥੇ ਘੋਰ ਬੈਠਾ ਹੁੰਦਾ ਤੇ ਬੁਲਟ ਟ੍ਰੇਨਾਂ ਤਾਂ ਉਹਨਾਂ ਲੋਕਾਂ ਲਈ ਨੇ ਜਿਹੜੇ ਜਹਾਜ਼ਾਂ ਤੇ ਵੀ ਉੱਡ ਸਕਦੇ ਨੇ। ਸੋ ਜਿਹੜਾ ਸਟੇਟ ਐਕਸਚੈਕਰ ਹੈ, ਆਮ ਲੋਕਾਂ ਦੀ ਟੈਕਸ ਮਨੀ ਹੈ, ਉਹ ਅਮੀਰਾਂ ਦੇ ਇਹਨਾਂ ਚੌਂਚਲਿਆਂ ਨੂੰ ਪੂਰੇ ਕਰਨ ਲਈ ਹੈ। ਤੇ ਇਹ ਰਾਮ ਰਾਜ ਦੇ ਮੋਦੀ ਜੀ ਜਿਹੜੇ ਨੇ ਇਹ ਕਹਿ ਰਹੇ ਨੇ ਕਿ ਜੀ ਮੇਰਾ ਡ੍ਰੀਮ ਇਹ ਹੈ ਕਿ ਮੈਂ ਹਵਾਈ ਚੱਪਲ ਵਾਲੇ ਨੂੰ ਹਵਾਈ ਜਹਾਜ਼ ਬਿਠਾ ਦਿਆਂ। ਹੁਣ ਇਸ ਤੋਂ ਵੱਡਾ ਹੋਰ ਕੀ ਫਰਾਡ ਹੋ ਸਕਦਾ? ਤੇ ਲੋਕਾਂ ਦੇ ਮਸਲੇ ਜੇ ਹੱਲ ਕਰਨ ਜਾਂ ਮਸਲਿਆਂ ਦੀ ਗੱਲ ਵੱਲ ਅਸੀਂ ਦੇਖੀਏ ਕਿ ਕਿੰਨੀ ਕਿਹਨਾਂ ਦੀ ਸਿੰਸੈਰਿਟੀ ਹੈ। ਕਸ਼ਮੀਰ ਦਾ ਜ਼ਿਕਰ ਅਸੀਂ ਕਰਦੇ ਹਾਂ ਅਕਸਰ, ਪਿਛਲੇ ਦਿਨਾਂ 'ਚ ਵੀ ਅਸੀਂ ਇਸ 'ਤੇ ਸੈਗਮੈਂਟ ਕੀਤਾ ਹੈ। ਉਹਨਾਂ ਦੀ ਬਹਾਦਰੀ, ਉਹਨਾਂ ਦੀਆਂ ਕਸ਼ਮੀਰ ਦੀਆਂ ਬੱਚੀਆਂ ਜਿਵੇਂ ਬਹਾਦਰੀ ਦੇ ਨਾਲ ਨਿਕਲੀਆਂ ਨੇ ਆਪਣੇ ਸੀਨੇ ਤੇ ਗੋਲੀਆਂ ਖਾਣ ਲਈ ਔਰ ਉਹਨਾਂ ਨੇ ਸਿਰਫ ਹੱਥ ਜੋੜ ਕੇ ਉਹ ਜ਼ਿੰਦਾਬਾਦ ਹੀ ਨਹੀਂ ਕਰਦੀਆਂ, ਪੱਥਰਬਾਜ਼ੀ ਵੀ ਜਿਵੇਂ ਉਹਨਾਂ ਨੇ ਜਿਹੜੀ ਹੈ ਉਹਨੂੰ ਇੱਕ ਆਰਟ 'ਚ ਤਬਦੀਲ ਕੀਤਾ ਹੈ। ਔਰ ਇਹ ਦੱਸਣ ਦੇ ਲਈ ਕਿ ਵੀ ਜੇ ਇਹ ਨਾ ਸਮਝੋ ਕਿ ਵੀ ਤੁਸੀਂ ਮਰਦਾਂ ਨੂੰ ਮਾਰ ਮੁਕਾਓਗੇ ਜੋ ਤੁਸੀਂ ਕਰ ਰਹੇ ਹੋ ਜਾਂ ਪੈਲਟ ਗਨਸ ਨਾਲ, ਅਸੀਂ ਵੀ ਤੁਹਾਨੂੰ ਹਰ ਕਸ਼ਮੀਰੀ ਨੂੰ ਮਾਰਨਾ ਪਏਗਾ ਬਿਫੋਰ ਤੁਸੀਂ ਇਹ ਕਲੇਮ ਕਰੋ ਕਿ ਕਸ਼ਮੀਰ ਭਾਰਤ ਦਾ ਹਿੱਸਾ ਹੈ। ਹੁਣ ਇੱਕ ਪਾਸੇ ਤਾਂ ਇਹ ਸਪਿਰਿਟ ਹੈ ਜਿਹਦੇ ਬਾਰੇ ਅਰੁਣਧਾਤੀ ਰਾਏ ਨੇ ਕਿਹਾ ਕਿ ਇੱਕ ਜ਼ਮਾਨਾ ਸੀ ਕਿ 1930 'ਚ ਡਿਬੇਟ ਹੁੰਦੀ ਸੀ ਜੀ ਕਸ਼ਮੀਰ ਨੂੰ ਸ਼ੇਖ ਅਬਦੁੱਲਾ ਰਿਪਰੈਜ਼ੈਂਟ ਕਰਦਾ ਹੈ ਨੈਸ਼ਨਲ ਕਾਨਫਰੰਸ ਜਾਂ ਮਹਾਰਾਜਾ ਹਰੀ ਸਿੰਘ ਹੈ। ਫਿਰ ਆ ਗਿਆ ਕਿ ਜੀ ਸੈਪਰੇਟਿਸਟ ਹੁਰੀਅਤ ਕਾਨਫਰੰਸ ਨੇ ਕਿਹਾ ਜੀ ਅੱਜ ਸਾਫ਼ ਗੱਲ ਇਹ ਹੈ ਕਿ ਕਸ਼ਮੀਰ ਨੂੰ ਕਸ਼ਮੀਰ ਦੇ ਲੋਕ ਰਿਪਰੈਜ਼ੈਂਟ ਕਰਦੇ ਨੇ, ਉਹੀ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ। ਔਰ ਉਹਨੇ ਕਿਹਾ ਕਿ ਵੀ ਹੁਣ ਇਹ ਕਸ਼ਮੀਰੀ ਜਿਹੜੇ ਨੇ ਉਹਨਾਂ ਨੇ ਭਾਰਤ ਤੋਂ ਅੱਡ ਹੋਣਾ ਹੈ, ਚੰਗਾ ਭਾਰਤ ਵੀ ਕਸ਼ਮੀਰ ਤੋਂ ਅੱਡ ਹੋ ਜਾਏ, ਇਸ ਗੱਲ ਨੂੰ ਮੁਕਾਓ, ਹੁਣ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ। ਹੁਣ ਇੱਕ ਪਾਸੇ ਔਰ ਇਹ ਹੱਲ ਉਸ ਅਰੁਣਧਾਤੀ ਰਾਏ ਨੇ ਜਦੋਂ ਇਹ ਸਾਰੀ ਵੇਰਵਾ ਦਿੱਤਾ ਉਹਨੇ ਜ਼ਿਕਰ ਕੀਤਾ, ਉਹਨੇ ਕਿਹਾ ਜੀ ਭਾਰਤ ਨੇ ਇੱਕ ਆਰਟੀਫਿਸ਼ੀਅਲ ਯੂਨੀਅਨ ਹੈ ਔਰ 1947 ਦੇ ਵਿੱਚ ਇਹਨਾਂ ਨੇ ਉਹ ਮਨੀਪੁਰ ਹੋਏ, ਨਾਗਾਲੈਂਡ ਹੋਏ, ਕਸ਼ਮੀਰ ਹੋਏ, ਪੰਜਾਬ ਹੋਏ, ਗੋਆ ਹੋਏ, ਤੇਲੰਗਾਨਾ ਹੋਏ,
हैदराबाद होए, मिजोरम होए, ये सारे ताकत दे नाल जबरदस्ती इलीगली उन्हें क्या उन्होंने एक्वायर किए ने। उन्होंने कहा कि जी जे तुसी हल चाहते हो तो इन्हों लोगों को अपनी किस्मत का फैसला आप करन दिओ। सो ज़ाहिर है कि भी ये किसी भी ह्यूमेन सोसाइटी जिहदे च कोई इंसानियत नां दी चीज़ है मसले का हल इवें होएगा। लेकिन जे अज सुप्रीम कोर्ट ने दे सामने एक पैटिशन आई जम्मू कश्मीर बार कौंसल ने की हुई है जी कि सेंटर को गलबात लई अगे आए तो उन्होंने सेंटर गवर्नमेंट जवाब दे रही है सुप्रीम कोर्ट को कि जी असी सैपरेटिस्ट नाल गल नहीं करनी है, पोलिटिकल पार्टियां देखी जाएगी उन्होंने नाल हुंदी है, तुसी मैकेनिज्म दसो की है। सो ज़ाहिर है कि इन्ना कुछ उत्थे हो रहा है, बिल्कुल लाइफ स्टैंड स्टिल ते खड़ी है। जब वोटां पवाई हैं तो 7% तो घट वोटां पईयां, एक हल्के दियां उन्होंने कैंसिल करनियां पईयां और एक पासे सरकार दी नीति है और जिहड़ी सरकार नूं चला रही ने जथेबंदियां RSS, विश्व हिंदू परिषद और ये सारा टोला अज दा बयान लगा होया भी राम राज जिन्होंने कहते थे ना जी राम राज आएगा। हुण की राम राज है ये जिहड़ा विश्व हिंदू परिषद का लीडर है प्रवीण तोगाड़िया उहदा बयान है, कहता है कैरी आउट कारपेट बॉम्बिंग इन कश्मीर वैली टू स्टॉप मिलिटेंट्स। हुण कारपेट बॉम्बिंग होंदी है कि जिवें एक सिरे तो दूजे सारी वैली जिहड़ी है तबाह कर दिओ बंबां नाल। उहनूं कारपेट जिवें अमरीका बारे है भी इन्हां ने वियतनाम च कारपेट बॉम्बिंग की, जिवें कारपेट हुंदा है भी एक हिस्से तुसीं सारे नूं ही वो कहता भी कश्मीर दे विच जिहड़ी है कारपेट बॉम्बिंग दे नाल इहनूं डिस्ट्रॉय कर दिओ। विश्व हिंदू परिषद लीडर प्रवीण तोगाड़िया ऑन फ्राइडे डिमांडेड that the government carry out carpet bombing in Kashmir Valley to stop the attacks on security forces by militants के जिहड़े हमले ने उन्हां नूं रोकण दे लई कारपेट बॉम्बिंग करो। After attacks on army camps in Uri and Kupwara, our government should carry out carpet bombing in Kashmir Valley area to stop such attacks. The attacks on army camps and the incidents of stone pelting should be considered as a war and the government should carpet bomb these areas, Togadia said on a sidelines of an event here on the occasion of Lord Parshuram Jayanti। उन्होंने कहा जी इन्होंने वार ये कर रहे हैं मिलिटेंट्स और इसका एको एक हल ये है कि भी तुसी इन्हों मतलब ये है कि भी खत्म कर दो, इस तो नाबूद एलिमिनेट कर दो। वो सुब्रमण्यम स्वामी जो RSS आइडियालॉग राज्यसभा मैंबर है उन्हें तो क्या डीपॉपुलेट कर दो, सारे लोग उतों कढ़ो, ये जो आज़ादी वाले ने इन्हों तमिलनाडु लियाओ, मद्रास कैंपां च रखो, इन्हां दा DNA बदलो, इन्हां दे ब्रेन वाशिंग करो, उत्थे होर वसाओ। तो ये कहता भी तुहानूं उत्थों डीपॉपुलेट करने की लोड़ नहीं, इन्हां नूं तमिलनाडु लियाण दी कारपेट बॉम्बिंग करके जिहड़ा है इन्हां दा खात्मा करो। सो ये राम राज है। हुण एक पासे असीं खालसा राज दी खालिस्तान दे ऐलाननामे दी गल कीती कि साडे सामने की निशान है और किवें बार बार उस ऐलाननामे च सरबत दे भले दी गल, मनुखता दी गल, शहरियां दी गल, जात पात, ऊच नीच, पेंडू शहरी बिना वितकरे तो हर एक नूं कुदरत दीयां नेमतां देण दी गल, इस दे बावजूद कि जो साडे नाल जून 84 च होया, नवंबर 84 च होया, वो सारे ऐलाननामे च कोई हिंदुआं प्रति नफरत की गल नहीं है, कोई धर्म के खिलाफ नहीं है, स्टेट के खिलाफ गल है, कोई हिंदू धर्म के खिलाफ नहीं है। और इन्हां तो तुसीं अंदाज़ा ला लो कि भाई ये जिहड़ा इन्हां दी सोच अल्टीमेटली की है। तो ये फर्क है राम राज ते खालसा राज दे विच। ये हुण साडे वीर भैणां देखण कि उन्होंने राम राज दे विच रह के ये जलालत और ये कुछ सहन है या उन्होंने ये गुलामी दे संगल कट के खालसा राज जिहड़ा कि सरबत दे भले दे उत्ते जिहड़ा है वो मबनी होएगा उस दी कायमी लई काम करना। जी डॉक्टर साहब बिल्कुल हुण तुसीं साडे दर्शकां नूं दस दो अज दा विचार। असीं हफ्ते के अखीरले दिन बाबा फरीद जी के श्लोकों की विचार करते हैं और अज दो श्लोक 41 श्लोक नंबर 41 और 42 असी इसके लिए चुने ने। पहला श्लोक है, बुढ़ा हुआ शेख फरीद कंबन लगी दे, जे 100 वरिया जीवना पी तन होसी खे। हुण ज़ाहिर है बाल जवानी और बिरद फुन 3 अवस्था जान, बचपन है फिर जवानी है फिर बुढ़ापा है। तो ये बारे यो जड़ा अक्सर शेर दोहराया जाता है कि ये दुनिया मुकामे फ़ानी देखी है, हर चीज़ यहाँ की आनी जानी देखी है,
जो आके ना जाए वो बुढ़ापा देखा है, जो जाके ना आए वो जवानी देखी है। क्योंकि बुढ़ापे तो अगला तो फिर सिवियां का रस्ता होंदा है ਜਾਂ ਕਬਰਾਂ ਦੀ ਜਿਹੜੀ ਹੈ ਉਹ ਉਡੀਕ ਹੁੰਦੀ ਹੈ ਕਬਰਾਂ ਨੂੰ ਕਿ ਵੀ ਆ ਰਹੇ ਜੀ। ਔਰ ਇਹਦੇ ਚ ਦੋ ਪਾਰਟ ਬਹੁਤ ਵਾਰ ਅਸੀਂ ਸਾਰੇ ਹੀ ਲੰਬੀ ਉਮਰ ਦੀ ਚਾਹਨਾ ਕਰਦੇ ਜੀ ਜੀ। ਔਰ ਇਹ ਅੱਛੀ ਹੈ ਗੱਲ ਚਾਹਨਾ ਹੋਣੀ, ਪਰ ਜੇ ਉਮਰ ਵੀ ਲੰਬੀ ਅਸੀਂ ਕਰ ਲਈਏ ਤੇ ਉਮਰ ਦਾ ਕੋਈ ਮਕਸਦ ਨਾ ਹੋਏ, ਕੋਈ ਸਾਡੀ ਸੋਚ ਦਾ ਮਰਕਜ਼ ਨਾ ਹੋਏ, ਜੀਵਨ ਦਾ ਆਧਾਰ ਨਾ ਹੋਏ, ਉਸ ਦਾ ਜਿਵੇਂ ਜਿਹੜਾ ਸਾਈਕਲ ਹੈ ਉਹਦਾ ਸੈਂਟਰਲ ਐਕਸਲ ਹੈ, ਉਹਦੇ ਨਾਲ ਉਹ ਸਾਰਾ ਕੁਝ ਜੁੜਿਆ ਹੋਇਆ, ਸਾਰੀਆਂ ਤਾਰਾਂ ਉਹਦੇ ਨਾਲ ਨੇ, ਉਹਦੇ ਦੁਆਲੇ ਘੁੰਮਦਾ। ਜੇ ਉਹ ਐਕਸਲ ਨਾ ਹੋਏ ਤਾਂ ਸਾਈਕਲ ਨਹੀਂ ਹੁੰਦਾ, ਚੱਕਾ ਨਹੀਂ ਘੁੰਮ ਸਕਦਾ ਜੀ ਜੀ। ਇਸੇ ਤਰ੍ਹਾਂ ਜੇ ਜੀਵਨ ਦਾ ਮਰਕਜ਼ ਨਹੀਂ ਹੈ, ਜੀਵਨ ਦਾ ਮਨੋਰਥ ਨਹੀਂ ਹੈ ਵੀ ਅਸੀਂ ਜਿਉਣਾ ਕਿਉਂ ਹੈ। ਬਹੁਤ ਸਾਰਿਆਂ ਨੂੰ ਤਾਂ ਇਹੀ ਨਹੀਂ ਪਤਾ ਵੀ ਅਸੀਂ ਜੰਮੇ ਕਿਉਂ, ਔਰ ਬਹੁਤ ਸਾਰਿਆਂ ਨੂੰ ਪਤਾ ਹੀ ਨਹੀਂ ਹੈ ਵੀ ਅਸੀਂ ਜਿਉਣਾ ਕਿਵੇਂ। ਸਭ ਕੁਝ ਹੁੰਦਿਆਂ ਸੁਣਦਿਆਂ ਮਰੂ ਹੋਣਾ, ਰੋਣ ਧੋਣ ਰਹਿੰਦਾ ਹੈ। ਉਹਨਾਂ ਲਈ ਮਨੁੱਖਾ ਜਨਮ ਕੋਈ ਸੁਗਾਤ ਨਹੀਂ ਹੈ। ਜੋ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਭਾਈ ਇਹ ਤਾਂ ਗੁਰੂ ਦੀ ਜਿਹੜੀ ਹੈ ਗਿਫਟ ਹੈ, ਉਹਨਾਂ ਲਈ ਤਾਂ ਇਹ ਜੂਨ ਬਣੀ ਹੋਈ ਹੈ, ਉਹ ਤਾਂ ਜੂਨ ਭੋਗਦੇ ਨੇ ਜੀ। ਹੁਣ ਇਸੇ ਲਈ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਕਿ ਵੀ ਇੱਕ ਸਟੇਜ ਆਣੀ ਹੈ, ਉਹ ਜਵਾਨ ਆਦਮੀ ਔਰ ਜਵਾਨ ਔਰਤ ਆਪਣੇ ਹੁਸਨ ਦੇ ਗਰੂਰ 'ਚ ਨਾ ਜੀ, ਆਪਣੀ ਜਵਾਨੀ ਦੇ ਮਾਣ 'ਚ ਨਾ ਜੀ, ਔਰ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ, ਉਹ ਸਾਰੇ ਬਿਆਨ ਕੀਤੇ ਹੋਏ ਨੇ ਕਿ ਕਿਉਂ ਜੇ ਹੰਕਾਰ ਹੁੰਦੇ ਨੇ। ਫਿਰ ਇਹ ਯਾਦ ਕਰਾਇਆ ਕਿ ਇੱਕ ਦਿਨ ਬੁਢਾਪਾ ਆਣਾ ਜਦੋਂ ਕੰਬਣ ਲੱਗੀ ਦੇ ਨੇ ਕੰਬਣਾ, ਸਿਰ ਕੰਪਿਓ ਪੱਗ ਡਗਮਗੈ, ਨੈਣ ਜੋਤ ਤੇ ਹੀਨ, ਕਹ ਨਾਨਕ ਇਹ ਬਿਦ ਪਈ ਤਉ ਨ ਹਰ ਰਸਲੀਨ। ਜੇ 100 ਵਰਿਆ ਜੀਵਨ ਆ ਭੀ ਧਨ ਹੋ ਸਿੱਖੇ, ਵੀ ਅਲਟੀਮੇਟਲੀ ਇਸ ਸਰੀਰ ਨੇ ਮਿੱਟੀ ਹੋਣਾ, ਕਬਰਾਂ ਦੇ ਵਿੱਚ ਦਫਨਾ ਦਿਓ ਤਾਂ ਵੀ ਮਿੱਟੀ, ਸਾੜ ਦਿਓਗੇ ਤਾਂ ਵੀ ਮਿੱਟੀ, ਵੀ ਇਹ ਅਲਟੀਮੇਟਲੀ ਦੇਖੋ ਕਿ ਭਾਈ ਤੁਹਾਡੇ ਜੀਵਨ ਦਾ ਮਕਸਦ ਕੀ ਹੈ। ਔਰ ਦੂਸਰਾ ਸ਼ਲੋਕ ਜਿਹੜਾ ਹਾਲਾਂਕਿ ਮੈਂ ਨਹੀਂ ਚੁਣਿਆ ਹੈ, ਉਹ ਸੀਰੀਅਲ 'ਚ ਹੀ ਆ ਰਿਹਾ, ਉਹੀ ਹੈ ਜਿਹੜਾ ਅਸੀਂ ਅੱਜ ਦਿਨ ਡੈਡੀਕੇਟ ਕੀਤਾ। ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰਖਸੀ ਜਿਉ ਸਰੀਰੋਂ ਲੈ ਜੀ। ਕਿਸੇ ਦੀ ਮੁਤਾਜੀ, ਹੁਣ ਬੁਢਾਪੇ ਨਾਲ ਜੋੜ ਕੇ ਵੀ ਇਸ ਸ਼ਲੋਕ ਨੂੰ ਕਹਿਣਾ ਇਹ ਵੀ ਦੱਸਦਾ ਹੈ ਕਿ ਬੁਢਾਪਾ ਵੀ ਇੱਕ ਮੁਤਾਜ ਹੁੰਦਾ ਹੈ। ਜਦੋਂ ਤੁਸੀਂ ਡਿਪੈਂਡ ਕਰਦੇ ਹੋ ਕਿਸੇ ਚੀਜ਼ ਤੇ। ਸਿਆਣੇ ਬਜ਼ੁਰਗਾਂ ਨੂੰ ਮੈਂ ਹਮੇਸ਼ਾ, ਜਿਹੜੇ ਰੱਬ ਤੇ ਭਰੋਸਾ ਰੱਖਣ ਵਾਲੇ ਸੀ, ਉਹ ਕਹਿੰਦੇ ਸੀ ਜੀ ਅਸੀਂ ਤਾਂ ਇਹੀ ਮੰਗਦੇ ਹਾਂ ਕਿ ਮਹਾਰਾਜ ਨੈਣ ਪ੍ਰਾਣ ਦੇ ਜੀ, ਕਿ ਕਿਸੇ ਦੀ ਮੁਤਾਜੀ ਨਾ ਦੇ। ਹੁਣ ਜੇ ਨਿੱਜੀ ਜ਼ਿੰਦਗੀ 'ਚ ਕਿਸੇ ਦੀ ਮੁਤਾਜੀ ਜਿਹੜੀ ਹੈ ਉਹ ਭਾਵੇਂ ਬੁਢਾਪੇ 'ਚ ਆ ਕੇ ਹੀ ਹੈ, ਉਹ ਇੰਨੀ ਪੇਨਫੁਲ ਹੁੰਦੀ ਹੈ। ਤੇ ਜਦੋਂ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਮੁਤਾਜੀ ਹੋਏ ਵੱਡੀ ਗਿਣਤੀ ਦੇ ਸਾਹਮਣੇ ਬਹੁ ਗਿਣਤੀ ਤੁਹਾਡੀ ਕਿਸਮਤ ਦਾ ਫੈਸਲਾ ਕਰੇ, ਫਿਰ ਤੁਹਾਡਾ ਕੀ ਹਾਲ ਹੁੰਦਾ ਹੈ। ਫਿਰ ਤੁਹਾਡੇ ਗੁਰਧਾਮ ਟੱਟਦੇ ਨੇ, ਤੁਹਾਡੀ ਜਵਾਨੀ ਮਾਰੀ ਜਾਂਦੀ ਹੈ, ਤੁਹਾਡੀਆਂ ਬੱਚੀਆਂ ਬੇਆਬਰੂ ਹੁੰਦੀਆਂ, ਤੁਹਾਡੇ ਬੱਚਿਆਂ ਦਾ ਕੋਈ ਫਿਊਚਰ ਨਹੀਂ ਹੁੰਦਾ, ਤੁਹਾਡੇ ਕਿਸਾਨ ਆਤਮਘਾਤ ਕਰਦੇ ਨੇ, ਤੁਹਾਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਬਣਾ ਦਿੱਤਾ ਜਾਂਦਾ। ਇਹ ਹੈ ਬਾਰ ਪਰਾਇਆ ਬੈਸਣਾ ਜੀ ਜੀ। ਔਰ ਬਾਬਾ ਫਰੀਦ ਕਹਿੰਦੇ ਨੇ ਕਿ ਹੇ ਨਿਰੰਕਾਰ, ਮੈਨੂੰ ਕਿਸੇ ਦੇ ਦਰਾਂ ਮੂਹਰੇ ਬਿਠਾਈ ਨਾ, ਕਿਸੇ ਦੇ ਦਰਵਾਜ਼ੇ ਦੇ ਬਾਹਰ ਸਵਾਲੀ ਨਾ ਬਣਾ ਕੇ ਬਿਠਾਈ। ਜੇ ਕਦੇ ਇਹੋ ਜਿਹੀ ਸਿਚੁਏਸ਼ਨ ਆ ਜਾਏ, ਜੇ ਤੂੰ ਐਵੇਂ ਰਖਸੀ, ਜੇ ਤੂੰ ਇਹ ਹਾਲਤ ਕਰਨੀ ਹੈ ਜਿਉ ਸਰੀਰੋਂ ਲੈ, ਫਿਰ ਇਹਦੇ ਕੋਲੋਂ ਬਿਹਤਰ ਹੋਏਗਾ ਕਿ ਮੈਨੂੰ ਤੂੰ ਮਾਰ ਦੇਈਂ ਪਰ ਮੁਤਾਜ ਨਾ ਬਣਾਈ। ਹਾਲਾਂ ਅਸੀਂ ਇਹ ਉਹਨਾਂ ਦੀ ਹਿਊਮਿਲਿਟੀ ਹੈ ਕਿ ਵੀ ਉਹਨਾਂ ਨੇ ਆਪਣੇ ਆਪ ਨੂੰ ਸਾਈਂ ਤੋਂ ਮੰਗ ਕੀਤੀ ਹੈ, ਤੇ ਅਸੀਂ ਇਸ ਨੂੰ ਜਿਹੜਾ ਇਵੇਂ ਹੀ ਇੱਕ ਸਿੱਖ ਦੇ ਕਿਰਦਾਰ ਦੇ ਨਾਤੇ ਅਸੀਂ ਯਾਦ ਕਰਦੇ ਹਾਂ। ਤਾਂ ਗੁਰੂ ਨਾਨਕ ਸਾਹਿਬ ਦਾ ਅਸੀਂ ਇਹ ਫਰਮਾਨ ਦੁਹਰਾਉਂਦੇ ਹਾਂ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਕਿ ਵੀ ਇਹ ਹਰਾਮ ਖੋਰ ਜਿਹੜਾ ਉਹ ਨਹੀਂ ਬਣਨਾ ਹੈ, ਹਲਾਲ ਖੋਰ ਹੋਣਾ ਹੈ, ਔਰ ਪੱਤ ਲੋਹਾ ਕੇ ਨਹੀਂ ਜੀਵਣਾ। ਔਰ ਇਹ ਵੀ ਯਾਦ ਫਰਮਾਇਆ ਗੁਰਬਾਣੀ ਨੇ, ਮਰਨ ਮੁਨਸਾ ਸੂਰਿਆਂ ਹੱਕ ਹੈ, ਜੇ ਹੋਏ ਮਰਨ ਪਰ ਜੇ ਹੋਏ ਮਰੈ ਪਰਵਾਨ, ਕਿ ਵੀ ਇਹ ਜਿਹੜੀ ਡਿਜ਼ਾਇਰ ਹੈ, ਮਨਸ਼ਾ ਹੈ, ਇਹ ਸੂਰਬੀਰ ਦਾ ਹੱਕ ਬਣਦਾ ਹੈ। ਪਰ ਅਲਟੀਮੇਟਲੀ ਉਸ ਸੂਰਬੀਰਤਾ ਨੂੰ ਪ੍ਰਵਾਨ ਦਾ ਨਿਰੰਕਾਰ ਨਹੀਂ ਕਰਨਾ। ਲੇਕਿਨ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਕਿ ਨਾ ਸਿਰਫ ਅਸੀਂ ਮੁਤਾਜੀ ਮੰਗਦੇ ਨਹੀਂ, ਪਰ ਜੇ ਉਹ ਮੁਤਾਜੀ ਮਿਲਦੀ ਹੈ ਤੇ ਫਿਰ ਬਲ ਹੋਆ ਬੰਧਨ ਛੁਟੈ, ਸਭ ਕੁਛ ਹੋ ਤੋ ਪਾਏ। ਫਿਰ ਉਸ ਮੁਤਾਜੀ ਨੂੰ ਕਲੈਕਟਿਵ
ਤਾਕਤ ਦੇ ਨਾਲ ਅਸੀਂ ਤੋੜਨਾ ਵੀ ਹੈ ਔਰ ਅਸੀਂ ਅੱਜ ਦਾ ਇਹ ਸਾਰਾ ਪ੍ਰੋਗਰਾਮ ਜਿਹੜਾ ਹੈ ਉਹ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਖਾਲਿਸਤਾਨ ਐਲਾਨ ਦਿਵਸ ਦੀ 71ਵੀਂ ਵਰ੍ਹੇਗੰਢ ਦੇ ਮੌਕੇ। ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvag4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਰਸਨ ਆਗਿਆ ਦਿਓ। ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।